अस्सलाम वालेकुम। ਤੁਸੀਂ ਦੇਖ ਰਹੇ ਹੋ PSA ਪੰਜਾਬੀ ਚੈਨਲ ਦਾ ਪ੍ਰੋਗਰਾਮ ਗਵਾਚੀਆਂ ਕਦਰਾਂ ਤੇ ਮੈਂ ਤੁਹਾਡਾ ਮੇਜ਼ਬਾਨ ਸਾਬਰ ਨਾਜ਼। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੀ ਹਸਤੀ ਨਾਲ ਜਿਹੜੇ ਜੰਮਪਲ ਪੰਜਾਬ ਪਾਕਿਸਤਾਨ ਦਾ ਨੇ ਤੇ ਅੱਜ ਕੱਲ੍ਹ ਆਪਣੇ ਪੂਰੇ ਟੱਬਰ ਨਾਲ ਨਾਰਵੇ ਰਹਿ ਰਹੇ ਨੇ। ਤੇ ਆਓ ਜੀ ਅਸੀਂ ਤੁਹਾਡੀ ਸਿੱਧੀ ਮੁਲਾਕਾਤ ਕਰਵਾਈਏ, ਸਿੱਧੀ ਗੱਲਬਾਤ ਕਰੀਏ ਤੇ ਤੁਹਾਡੇ ਰੂਬਰੂ ਕਰੀਏ ਜਨਾਬ ਆਪਣੇ ਅੱਜ ਦੀ ਮਹਿਮਾਨ ਹਸਤੀ ਨੂੰ। ਤੇ ਉਹ ਨੇ ਜੀ ਬਾਬਾ ਸੌਤਾ ਜੀ। ਬਾਬਾ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਨੇ? ਮਿਹਰਬਾਨੀ। ਠੀਕ ਠਾਕ ਹੋ ਜੀ। ਅੱਛਾ, ਪਹਿਲੇ ਤਾਂ ਸਾਨੂੰ ਤੁਸੀਂ ਆਪਣਾ ਪੂਰਾ ਨਾਂ ਦੱਸੋ ਬਾਬਾ ਜੀ, ਤੇ ਕਿੱਥੇ ਜੰਮੇ ਪਲੇ ਤੁਸੀਂ, ਤੁਹਾਡਾ ਨਾਂ ਕੀ ਹੈ ਪੂਰਾ? ਨਾਂ ਮੇਰਾ ਹੈ ਮੁਹੰਮਦ ਇਸਾਕ ਸਹੋਤਾ ਜੀ। ਤੇ ਪੈਦਾ ਹੋਏ ਅਸੀਂ ਬਾਵਲ ਨਗਰ ਜ਼ਿਲ੍ਹੇ ਦੇ ਵਿੱਚ ਹਰੂਨਾਬਾਦ ਸ਼ਹਿਰ 'ਚ। ਜੀ। ਸ਼ਹਿਰ ਦੇ ਨਾਲ ਪਿੰਡ ਹੈ ਜੀ। ਪਿੰਡ ਦਾ ਕੀ ਨਾਂ ਜੀ? ਪਿੰਡ ਦਾ ਨਾਂ 66 66 ਤੇ ਸਿਲਸਿਲਾ ਸਾਡਾ ਹੈ ਕਿ ਅੰਮ੍ਰਿਤਸਰ ਚੋਂ ਅਸੀਂ 1857 'ਚ ਆਏ ਫੈਸਲਾਬਾਦ। ਹਾਂਜੀ। 1907 'ਚ ਫੈਸਲਾਬਾਦ ਤੋਂ ਬਾਵਲ ਨਗਰ ਜਿਹਨੇ ਹਰੂਨਾਬਾਦ। ਜੀ ਜੀ। ਉਸ ਤੋਂ ਬਾਅਦ ਫਿਰ ਉੱਥੇ ਹੀ ਪੂਰਾ ਖਾਨਦਾਨ ਤੇ ਹੁਣ ਉੱਥੋਂ ਆਸਤਾ ਟੁਰਦੇ ਸਾਰੇ ਨਾਰਵੇ ਪਹੁੰਚ ਗਏ। ਅੱਛਾ, ਉੱਥੇ ਹੁਣ ਸਾਨੂੰ ਦੱਸੋ ਕਿ ਹਰੂਨਾਬਾਦ ਜਿਹੜਾ ਪਿੰਡ ਤੁਸੀਂ ਆਪਣੇ ਰਹਿੰਦੇ ਸੋ, ਉੱਥੇ ਤੁਹਾਡੇ ਵੱਡਿਆਂ ਨੂੰ ਰਕਬਾ ਸ਼ਕਬਾ ਅਲਾਟ ਹੋਇਆ ਸੀ ਜਾਂ ਤੁਸੀਂ ਖਰੀਦਿਆ ਜਾਂ? ਇਹ ਬਾਹਰ ਖੁੱਲੀ ਸੀ। ਹਾਂਜੀ। ਜਿਵੇਂ ਫੈਸਲਾਬਾਦ ਦੀ ਬਾਹਰ ਵੀ ਕਦੇ ਖੁੱਲੀ ਸੀ, ਇਹ ਬਾਹਰ ਖੁੱਲੀ ਸੀ ਤੇ ਬੜੇ ਸਸਤੇ ਰਕਬੇ ਸਨ। 200 ਰੁਪਇਆ ਫੀ ਮਰਬਾ ਜੀ ਜੀ ਮਿਲਦਾ ਸੀ। 50 ਸਾਲ 'ਚ ਇੱਕ ਮਰਬੇ ਦਾ 200 ਰੁਪਇਆ ਦੇਣਾ ਸੀ ਨਵਾਬ ਬਾਬਰਪੁਰ ਨੂੰ। ਅੱਛਾ ਜੀ। ਵਾਹ। ਮੁਫਤੀ ਸਨ। ਅੱਛਾ ਜੀ। ਉਹ 200 ਰੁਪਏ ਜਿਹਦਾ ਵੀ ਜਦ ਉਦੋਂ ਤੇ ਜੱਟ ਜਿਹੜੇ ਆ ਨਾ ਮਰਬਿਆਂ ਤੋਂ ਭੱਜਦੇ ਸਨ ਕਿ ਮੈਂ ਇਹਨੇ ਕੀ ਕਰਨਾ ਹੈ। ਉਦੋਂ ਇਹ ਸੀ ਤੇ 50 ਸਾਲ ਲੱਗ ਕੇ ਸੀ। 50 ਸਾਲ ਬਾਅਦ ਫਿਰ ਮਲਕੀਤੀ ਪੱਟੇ ਮਿਲੇ ਨੇ। ਅੱਛਾ ਜੀ। ਪਹਿਲੋਂ ਮਲਕੀਅਤ ਦੇ ਖਾਨੇ 'ਚ ਹੁਕੂਮਤ ਹੀ ਹੁੰਦੀ ਸੀ ਪੰਜਾਬ। ਠੀਕ ਹੈ। ਅੱਛਾ ਜੀ। ਤੇ ਹੁਣ ਤੁਸੀਂ ਇਹ ਦੱਸੋ ਕਿ ਤੁਹਾਡਾ ਤੁਸੀਂ ਪੜ੍ਹੇ ਵੀ ਉੱਥੇ ਹੋਗੇ, ਪ੍ਰਾਇਮਰੀ ਫਿਰ ਹਾਈ ਉੱਥੇ ਪਿੰਡ 'ਚ ਕੋਈ ਸਕੂਲ ਜਾਂ ਪਿੰਡ ਦੇ ਨੇੜੇ? ਉਸ ਤੋਂ ਪੜ੍ਹਨ ਤੋਂ ਪਹਿਲਾਂ ਮੈਂ ਇਹ ਦੱਸਾਂ ਕਿ ਉਹ ਇਲਾਕਾ ਹੈ ਜਿਹਨੂੰ ਪਾਕਿਸਤਾਨ ਦੇ ਜਿਹੜਾ ਸੈਂਟਰਲ ਪੰਜਾਬ ਹੈ ਨਾ, ਇਹ ਅਸਲ ਹਾਲਾਤ ਤੋਂ ਵਾਕਿਫ ਨਹੀਂ ਹੈ। ਜੀ ਜੀ ਜੀ। ਖਾਸ ਕਰ ਉਹ ਲੋਕ ਜਿਹੜਾ ਨੇ ਕਿਸੇ ਬੰਨਿਓ ਹਿਜਰਤ ਨਹੀਂ ਕੀਤੀ। ਸਾਡੇ ਤੇ ਹੈ ਨਾ ਕਿ ਅਸੀਂ ਨਸਲ ਦਰ ਨਸਲ ਹਿਜਰਤ ਕਰੇ ਆ ਰਹੇ ਹੋ। ਜਿਹੜਾ ਮੈਂ ਉਸ ਰੋਈ ਦੇ ਨਾਲ ਸਾਡਾ ਤੇ ਜਿਹੜੇ ਮੈਂ ਰਿਆਸਤ ਬਹਾਵਲਪੁਰ ਦੇ ਸ਼ਹਿਰ ਬਾਵਲ ਨਗਰ ਦੇ ਸ਼ਹਿਰ ਹਰੂਨਾਬਾਦ ਦਾ ਪਿੰਡ 66 ਦਾ ਮੈਂ ਰਹਿਣ ਵਾਲਾ। ਉਹ ਪਿੰਡ ਉਸ ਏਰੀਏ 'ਚ ਆਉਂਦਾ ਹੈ ਕਿ ਜਿੱਥੇ ਅਸੀਂ ਖੁਦ ਜ਼ਮੀਨਾਂ ਆਬਾਦ ਕੀਤੀਆਂ। ਮੈਂ ਪਾਕਿਸਤਾਨ ਤੋਂ ਚੂੰਕਿ ਉਮਰ 'ਚ ਵੱਡਾ ਹਾਂ, ਅਸੀਂ ਖੁਦ ਜ਼ਮੀਨਾਂ ਆਬਾਦ ਕੀਤੀਆਂ ਤੇ ਜ਼ਮੀਨਾਂ ਇਸ ਤਰ੍ਹਾਂ ਆਬਾਦ ਕੀਤੀਆਂ ਕਿ ਬੜੀ ਟੈਕਨੀਕਲ ਗੱਲ ਹੈ ਕਿ ਰਾਤ ਨੂੰ ਪੂਰੀ ਜ਼ਮੀਨ 'ਚ ਸੁਹਾਗਾ ਫੇਰ ਕੇ ਆਉਣਾ ਪੈਂਦਾ। ਵਾਹ ਵਾਹ ਵਾਹ। ਜੇ ਸੁਹਾਗਾ ਨਹੀਂ ਫੇਰਦੇ ਤੁਸੀਂ ਛੋਟੀ ਜਿਹੀ ਚੀਜ਼ ਰਹਿ ਗਈ ਤੇ ਸਵੇਰੇ ਉੱਥੇ ਫਿਰ ਟਿੱਬੇ ਹੁੰਦੇ ਸੀ। ਅੱਛਾ। ਹਰ ਰੋਜ਼ ਤੁਹਾਨੂੰ ਸੁਹਾਗਾ ਫੇਰਨਾ ਪੈਂਦਾ ਸੀ। ਜਿਹੜਾ ਜੱਟ ਸੁਹਾਗਾ ਨਹੀਂ ਫੇਰਦਾ ਸੀ ਅਗਲੇ ਦਿਨ ਉਹਦੀ ਜ਼ਮੀਨ ਨਹੀਂ ਲੱਭਦੀ ਸੀ। ਵਾਹ। ਫਿਰ ਆਸਤਾ ਦਰਖਤ ਲੱਗੇ, ਜ਼ਮੀਨਾਂ ਆਬਾਦ ਹੋਈਆਂ, ਨਹਿਰਾਂ ਪਹਿਲੋਂ ਆ ਗਈਆਂ ਸੀ। ਫਿਰ ਉਸ ਤੋਂ ਆਸਤਾ ਰੋਟੀਆਂ ਇੱਦਾਂ ਪੱਕਦੀਆਂ ਸੀ ਕਿ ਮਾਂ ਨੇ ਵਿਚਕਾਰ ਰੋਟੀ ਪਕਾਉਣੀ, ਸਾਰੇ ਟੱਬਰ ਨੇ ਖੇਸ ਲੈ ਕੇ ਖਲੋਤੇ ਹੋਣਾ ਕਿ ਹਨੇਰੀ ਫੱਕ ਨਾ ਵਿੱਚ ਆ। ਅਸੀਂ ਡਾਚੀਆਂ ਦੇ ਦੁੱਧ ਪੀਤੇ ਆ। ਊਠਾਂ ਦੀ ਉਦੋਂ ਵਾਹੀ ਹੁੰਦੀ ਸੀ ਜਾਂ ਵੱਡੇ ਟੱਕੇ ਸੀ ਹਸਾਰੀ ਧਨੀ ਸ਼ਨੀ ਦੇ ਬਾਅਦ। ਤੇ ਉਹ ਬੜਾ ਸਾਦਾ ਮਾਹੌਲ ਸੀ। ਤੇ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਰੁੱਖ ਵੀ ਟਾਵਾਂ ਸੀ ਉਦੋਂ। ਲੇਕਿਨ ਸੱਚੀ ਮੈਂ ਗੱਲ ਦੱਸਾਂ ਕਿ ਅੱਜ ਇੰਨੀਆਂ ਏਸੀਆਂ 'ਚ ਬੈਠੇ ਹਾਂ, ਅੱਜ ਜਿੱਥੇ ਬੈਠੇ ਹਾਂ ਇਸ ਘਰ ਦੇ ਵਿੱਚ 8 ਏਸੀ ਲੱਗੇ ਨੇ। ਹਾਂਜੀ। ਯਕੀਨ ਕਰੋ ਅਗਰ ਮੈਨੂੰ ਇਹ ਕਿਹਾ ਜਾਏ ਕਿ ਇਹ ਸਾਰਾ ਘਰ ਛੱਡ ਕੇ ਤੇ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ ਤੇ ਮੈਂ ਕਹਾਂਗਾ ਉਹ ਬਗੈਰ ਏਸੀ ਵਾਲਾ ਉਹ ਪਿੰਡ ਮੈਨੂੰ ਘਰ ਦਿਓ। ਵਾਹ ਜੀ ਵਾਹ। ਮਾਹੌਲ ਦੇ ਦਿਓ। ਇਹ ਤੇ ਮੁਹੱਬਤ ਹੈ, ਤੁਹਾਡਾ ਮੋਹ ਹੈ ਨਾ ਜੀ ਉਸ ਮਿੱਟੀ ਨਾਲ ਜਿੱਥੇ ਤੁਸੀਂ ਜੰਮੇ ਪਲੇ ਹੋ। ਉਦੋਂ ਹਰ ਬੰਦੇ ਕੋਲ ਟਾਈਮ ਇੰਨਾ ਹੁੰਦਾ ਸੀ। ਹਾਂਜੀ। ਇੰਨਾ ਟਾਈਮ ਹੁੰਦਾ ਸੀ ਕਿ ਪ੍ਰਾਹੁਣਾ ਆ ਜਾਏ ਤੇ ਕੰਧ 'ਚ ਵੱਜੀਦਾ ਸੀ ਚਾਹ ਨਾਲ। ਕੀ ਬਾਤ ਹੈ। ਇੱਕ ਬੰਦਾ ਆ ਜਾਏ ਤੇ ਸਾਰਾ ਖਾਨਦਾਨ ਕਹਿੰਦਾ ਸੀ ਅੱਜ ਮੇਰੇ ਰੋਟੀ, ਕੱਲ ਕਹਿੰਦਾ ਸੀ ਮੇਰੇ ਰੋਟੀ, ਪਰਸੋਂ ਕਹਿੰਦਾ ਸੀ ਮੇਰੇ ਵੱਲ ਰੋਟੀ। ਇਨਸਾਨ ਦੀ ਕਦਰ ਹੁੰਦੀ ਸੀ ਤੇ ਚਾਹ ਹੁੰਦਾ ਸੀ। ਤੇ ਭਾਵੇਂ ਇੱਕੋ ਹੀ ਸੂਟ ਚਾਦਰ ਤੇ ਦੁਪੱਟਾ ਧੋ ਕੇ ਉਹ ਬੀਬੀਆਂ ਪਾਈਦੀਆਂ ਸੀ। ਇੱਕ ਅੱਧਾ ਕੁੜਤਾ ਸਾਡੇ ਕੋਲ ਉਹਨੂੰ ਧੋ ਕੇ ਪਾਈ ਜਾਣਾ ਪ੍ਰਾਹੁਣੇ ਜਾਣ ਲੱਗਿਆ। ਠੀਕ ਹੋ ਗਿਆ। ਜੋ ਸਕੂਨ ਸੀ, ਜੋ ਖਾਲਸ ਗਜ਼ਾਨਾ ਸੀ, ਹੁਣ ਤੇ ਕੁਛ ਵੀ ਨਹੀਂ। ਹੁਣ ਤੇ ਜੀ ਉਹਦੇ ਮੁਕਾਬਲੇ ਤੇ ਅਸੀਂ ਜਦੋਂ ਵੇਖਦੇ ਹਾਂ ਤੇ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਔਰ ਮੈਂ ਤੁਹਾਡੇ ਵਰਗੇ ਜਿੰਨੇ ਵੀ ਸੂਝਵਾਨਾਂ ਨੂੰ ਮਿਲਿਆ ਜਿਹੜੇ ਉਸ ਵੇਲੇ ਦੇ ਜੰਮਪਲ ਨੇ, ਤੇ ਉਹ ਯਕੀਨ ਕਰੋ ਕਿ ਉਹ ਗੱਲਾਂ ਕਰਦੇ ਨੇ ਪੁਰਾਣੇ ਵੇਲੇ ਦੀਆਂ ਤੇ ਉਹਨਾਂ ਦੇ ਅੱਖਾਂ 'ਚੋਂ ਹੰਝੂ ਚੱਲ ਪੈਂਦੇ ਨੇ ਤੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਕਿ ਦੁਨੀਆ ਦੀਆਂ ਸਾਰੀਆਂ ਆਸਾਇਸ਼ਾਂ ਹਰ ਚੀਜ਼ ਮੌਜੂਦ ਹੋਣ ਦੇ ਬਾਵਜੂਦ ਵੀ ਉਹ ਵਾਲਾ ਸੁੱਖ ਨਹੀਂ ਉਹਨਾਂ ਨੂੰ ਭੁੱਲਦਾ। ਅੱਛਾ। ਤੇ ਫਿਰ ਉੱਥੇ ਤੁਹਾਡਾ ਪਿੰਡ ਜਿਹੜਾ ਸੀ, ਇੱਕ ਗੱਲ ਤੁਸੀਂ ਕੀਤੀ ਸੀ ਕਿ ਸੁਹਾਗਾ ਰੋਜ਼ ਫੇਰਨਾ ਪੈਂਦਾ ਸੀ ਤੇ ਅਗਰ ਸੁਹਾਗਾ ਨਾ ਫਿਰ ਤਾਂ ਸਵੇਰੇ ਜ਼ਮੀਨ ਨਹੀਂ ਸੀ ਲੱਭਦੀ। ਕੀ ਉੱਥੇ ਰੇਤ ਆ ਜਾਂਦੀ ਸੀ? ਰੇਤ ਦੇ ਟਿੱਬੇ ਬਣ ਜਾਂਦੇ ਨੇ। ਛੋਟੀ ਜਿਹੀ ਅੜੇਸ ਰਹਿ ਜਾਣਾ ਅਗਰ 1 ਫੁੱਟ ਵੀ ਅੜੇਸ ਰਹਿ ਜਾਏ, 1 ਫੁੱਟ ਵੀ, ਫਿਰ ਥੋੜੀ ਜਿਹੀ ਮਿੱਟੀ ਉੱਥੇ ਰੁਕਣੀ ਹੈ। ਫਿਰ ਪਿੱਛੋਂ ਚੜਦੇ ਸਾਰਾ ਟਿੱਬਾ ਬਣ ਜਾਣਾ। ਜੱਟ ਜ਼ਿਮੀਦਾਰ ਨੇ ਸੁਹਾਗਾ ਫੇਰਿਆ,
ਉਹਦੀ ਰੜ ਹੋ ਜਾਣੀ ਹੈ। ਇਹਦਾ ਮਤਲਬ ਹੈ ਤੇ ਹਵਾਵਾਂ ਬਹੁਤ ਤੇਜ਼ ਚੱਲਦੀਆਂ ਹੋਣਗੀਆਂ। ਹਨੇਰੀਆਂ ਚੱਲਦੀਆਂ ਸੀ, ਹਨੇਰੀਆਂ ਇੰਨੀਆਂ ਚੱਲਦੀਆਂ ਸੀ ਕਿ ਬਾਅਦ ਕਾ ਸਾਨੂੰ ਚੁੱਕ ਲੈਂਦੀ ਸੀ ਹਨੇਰੀ 2-2 ਮੀਲ ਜਿਹੜਾ ਉੱਥੋਂ ਜਾ ਕੇ ਕਿਤੇ ਅੜੇਸ ਲੱਭੇ, ਖਾਲਾ ਲੱਭੇ, ਨਹਿਰ ਲੱਭੇ, ਕੋਈ ਦਰਖਤ ਲੱਭੇ, ਅੱਛਾ ਫਿਰ ਰੁਕਣਾ ਪੈਂਦਾ ਸੀ। ਹਵਾ ਚੁੱਕੀ ਜਾਂਦੀ ਸੀ ਬੱਚਿਆਂ ਨੂੰ। ਅੱਛਾ, ਇਹ ਕੀ ਗੱਲ ਹੈ ਕਿ ਤੁਸੀਂ ਅੱਜ ਇੱਥੇ ਪਾਕਿਸਤਾਨ 'ਚ ਬੈਰੀਆ ਟਾਊਨ ਬੈਠੇ ਹੋ, ਨਾਰਵੇ ਤੁਸੀਂ ਰਹਿੰਦੇ ਹੋ, ਦੁਨੀਆ ਦੀਆਂ ਸਾਰੀਆਂ ਹੀ ਅੱਲਾਹ ਤਾਲਾ ਨੇ ਤੁਹਾਨੂੰ ਆਪਣੇ ਪੂਰਾ ਆਰਾਮ ਸਕੂਨ ਦਿੱਤਾ ਹੈ, ਤੇ ਫਿਰ ਵੀ ਤੁਸੀਂ ਉਹਨਾਂ ਟਿੱਬਿਆਂ ਨੂੰ ਯਾਦ ਕਰਕੇ ਤੇ ਉਹ ਦੁਖੀ ਪਏ ਹੁੰਦੇ ਹੋ। ਤੇ ਦੇਖੋ ਜੀ ਮਾਇਆਨਾਥ ਜੀ, ਮੈਨੂੰ ਇਹ ਦੱਸੋ, ਤੁਸੀਂ ਬਹੁਤ ਦਾਨਸ਼ਮੰਦ ਬੰਦੇ ਹੋ, ਕਿਸੇ ਦੀ ਮਾਂ ਸੋਹਣੀ ਨਾ ਹੋਵੇ, ਕੋਝੀ ਹੋਵੇ, ਹਾਂ, ਕਿਆ ਉਹਨੂੰ ਮਾਂ ਕੋਝੀ ਲੱਗਦੀ ਆ? ਹਾਂ, ਕਦੀ ਨਹੀਂ। ਉਹ ਧਰਤੀ ਸਾਡੀ ਮਾਂ ਹੈ ਤੇ ਕੋਝੀ ਵੀ ਨਹੀਂ। ਬੜੀ ਸੋਹਣੀ ਗੱਲ ਕੀਤੀ ਹੈ ਬਾਬਾ ਜੀ ਤੁਸੀਂ। ਉਹ ਸਾਡੀ ਮਾਂ ਹੈ, ਮਾਂ ਤੇ ਹੂਰ ਲੱਗਦੀ ਹੈ, ਮਾਂ ਤੇ ਸਾਰੀ ਦੁਨੀਆ ਤੋਂ ਚੰਗੀ ਲੱਗਦੀ ਹੈ। ਮੇਰੀ ਮਾਂ ਸਾਰੀ ਦੁਨੀਆ, ਹਰ ਬੰਦਾ ਹੀ ਕਹਿੰਦਾ ਮੇਰੀ ਮਾਂ ਸਾਰੀ ਦੁਨੀਆ ਤੋਂ ਸੋਹਣੀ ਹੈ, ਬੇਸ਼ੱਕ ਮੇਰੀ ਮਾਂ ਸਾਰੀ ਦੁਨੀਆ ਤੋਂ ਨੇਕ ਹੈ, ਬੇਸ਼ੱਕ ਮੇਰੀ ਮਾਂ ਹੀ ਸਭ ਕੁਝ ਹੈ। ਤੇ ਸਾਨੂੰ ਤੇ ਉਹ ਮਾਂ ਹੈ ਦੱਸਦੀ, ਸਾਨੂੰ ਜੋ ਉਹਦੇ ਸਕੂਨ ਹੈ ਉਸ ਹੁਣ ਵੀ ਮੈਂ ਜਾਣਾ, ਮੈਨੂੰ ਕੋਈ ਮੇਰੇ ਤੋਂ ਉਸਤਾਦ ਨਾ ਰਹੇ, ਜਿਨ੍ਹਾਂ ਚਿਰ ਜੀਂਦੇ ਸੀ ਮੈਂ ਉਹਨਾਂ ਦੇ ਪੈਰ ਚੁੰਮ ਕੇ ਆਉਂਦਾ ਸੀ। ਵਾਹ ਜੀ ਵਾਹ। ਇਹ ਮੈਂ ਜਿਹੜਾ ਇੱਥੇ ਬੈਠਾ ਹਾਂ, ਮੇਰੇ ਉਸਤਾਦਾਂ ਦੀ ਮਿਹਰਬਾਨੀ ਤੇ ਇੱਕ ਮੇਰੇ ਬੜੇ ਭਾਈ ਜੀ ਚੌਧਰੀ ਮੁਹੰਮਦ ਅਸ਼ਰਫ ਸੋਹ। ਅੱਛਾ, ਭਾਈ ਤੋਂ ਯਾਦ ਆਇਆ ਕਿ ਤੁਸੀਂ ਕਿੰਨੇ ਭੈਣ ਭਾਈ ਸੋ ਬਾਬਾ ਜੀ ਆਪਣੇ? 9 ਭੈਣ ਭਾਈ ਸਨ, 2 ਤੇ ਕਿਤੇ ਨਿੱਕੀਆਂ ਮਰ ਗਈਆਂ। ਅੱਛਾ, ਮਾਸ਼ਾਅੱਲਾ। 7 ਰਹਿ ਗਏ, 7 ਚੋਂ ਹੁਣ ਇੱਕ ਸਾਡੀ ਮਾਂ ਵਰਗੀ ਭੈਣ ਜਾਂਦੀ ਰਹੀ ਹੈ। ਅੱਛਾ, ਤੇ ਸਾਡੇ ਪਿੰਡ 'ਚ ਵੱਡਾ ਟੱਬਰ ਸੀ ਮਾਸ਼ਾਅੱਲਾ। ਮਾਸ਼ਾਅੱਲਾ ਸਾਡੇ ਪਿੰਡ 'ਚ ਸਿਰਫ 2 ਬੰਦੇ ਪੜ੍ਹੇ ਸੀ ਪਹਿਲੋਂ। ਹਾਂ, ਇੱਕ ਉਹ ਡਾਕਟਰ ਅਬਦੁਲ ਮਜੀਦ ਸੀ, ਉਹ ਲੰਡਨ 'ਚੋਂ PhD ਕੀਤਾ ਸੀ। ਅੱਛਾ ਜੀ। ਉਹ ਮੇਰੇ ਤੋਂ ਓਪਨ ਸੋਤਾ ਹੈ। ਉਸ ਵੇਲੇ ਵੀ ਬੜੀ ਗੱਲ ਹੈ ਜੀ, ਉਸ ਵੇਲੇ ਉਹ ਬੰਦੇ ਨੇ ਕਮਾਲ ਕਰਤੀ ਸੀ ਇਲਾਕੇ। ਦੂਸਰਾ ਬੰਦਾ ਮੈਂ ਪਹਿਲਾਂ ਉਸ ਇਲਾਕੇ 'ਚ ਜਿਹੜਾ ਵਕੀਲ ਬਣਿਆ। ਵਾਹ 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 ਵਾਹ, ਬੜੀ ਗੱਲ ਹੈ, ਬੜੀ ਹਿੰਮਤ ਹੈ ਜੀ। ਅੱਛਾ, ਤੁਸੀਂ ਤੇ ਜਿਹੜੇ ਆਪਣੇ ਮੁੱਢਲੀ ਤਾਲੀਮ ਜਿਹੜੀ ਹੈ ਤੁਹਾਡੀ ਪ੍ਰਾਇਮਰੀ, ਉਹ ਤੁਸੀਂ ਕਿੱਥੇ ਕੀਤੀ? ਉਹਦੇ ਬਾਅਦ ਹਾਈ ਕਿਵੇਂ ਤੁਸੀਂ? ਮੇਰੇ ਤਾਇਆ ਜੀ ਜਿਹੜੇ ਪੁਲਿਸ ਅਫਸਰ ਰਿਟਾਇਰਡ ਸੀ ਤੇ ਉਹਨਾਂ ਨੂੰ ਸ਼ੌਕ ਸੀ ਪੜ੍ਹਾਉਣ ਦਾ। ਉਹਨਾਂ ਨੇ ਇੱਕ ਸਕੂਲ, ਅੰਗਰੇਜ਼ਾਂ ਦੇ ਜ਼ਮਾਨੇ 'ਚੋਂ ਰਿਟਾਇਰ ਹੋ ਗਏ ਸੀ। ਹਾਂਜੀ। ਉਹਨਾਂ ਨੇ ਅੰਗਰੇਜ਼ਾਂ ਨੂੰ ਰਾਜ਼ੀ ਕਰਕੇ ਵੀ ਮੈਂ ਸਕੂਲ ਬਣਾਉਣਾ ਹੈ, ਤੇ ਇੱਕ ਸਕੂਲ ਬਣਾਇਆ ਸਾਡੇ ਪਿੰਡ ਦੇ ਨਾਲ, ਪਿੰਡ ਹੈ 1 ਮੀਲ ਤੇ। ਹਾਂਜੀ। ਉੱਥੇ 103 ਸਿੱਖਸਾਰ, ਉੱਥੇ ਉਹਨਾਂ ਨੇ ਸਕੂਲ ਬਣਾਇਆ ਤੇ ਉਹਨਾਂ ਨੂੰ ਬਾਬਾ ਸਕੂਲ ਆਖਿਆ ਗਿਆ। ਅੱਛਾ ਜੀ। ਔਰ ਸਕੂਲ ਦੇ ਤਾਹਯਾਤ ਹੈਡ ਮਾਸਟਰ ਹੈ। ਅੱਛਾ ਜੀ। ਉੱਥੇ ਸਾਡੀ ਪ੍ਰਾਇਮਰੀ ਕਿਉਂ ਹੋਈ ਹੈ। ਵਾਹ। ਉੱਥੋਂ ਫਿਰ ਉਹ ਜਦੋਂ ਪ੍ਰਾਇਮਰੀ ਹੋ ਗਈ, ਫਿਰ 3 ਮੀਲ ਇੱਧਰ ਨੂੰ ਮੂੰਹ ਕਰ ਲਿਆ, ਫਿਰ ਅੱਗੇ 68 ਆ ਰਿਹਾ। ਹਾਂ। ਉੱਥੇ ਫਿਰ ਅਸੀਂ 6ਵੀਂ 7ਵੀਂ 8ਵੀਂ ਕੀਤੀ ਹੈ। ਅੱਛਾ ਜੀ। ਉਸ ਜ਼ਮਾਨੇ 'ਚ 6ਵੀਂ ਤਾਰੀਖ 'ਚ ABC ਪੜ੍ਹੀ ਦੀ ਸੀ। ਬਿਲਕੁਲ 6ਵੀਂ ਤੇ ABC ਪੜ੍ਹੀ ਦੀ ਸੀ। ਠੀਕ ਹੋ ਗਿਆ। ਤੇ ਫਿਰ ਤੁਸੀਂ ਆਪਣੇ ਵਕਾਲਤ ਵੱਲ ਚਲੇ ਗਏ ਜੀ। ਤੇ ਇਹ ਕੋਈ ਪਹਿਲੇ ਵੀ ਤੁਹਾਡੇ ਟੱਬਰ 'ਚੋਂ ਕੋਈ ਹੈ ਸੀ ਇਸ ਲਾਈਨ 'ਚ ਕੋਈ ਵਕੀਲ, ਜਾਂ ਤੁਸੀਂ ਆਪ ਹੀ ਸੋਚ ਕੇ? ਸਾਡੇ ਟੱਬਰ 'ਚ ਕੋਈ ਖਾਬ ਵੀ ਨਹੀਂ ਸੀ ਵੇਖ ਸਕਦਾ ਹਾਂਜੀ ਕਿ ਵਕੀਲ ਬਣੇਗਾ। ਅਸੀਂ ਅਨਪੜ੍ਹਾਂ ਦਾ ਟੱਬਰ ਸੀ, ਸੱਚੀ ਗੱਲ ਹੈ। ਹਾਂ। ਲੈ ਮੇਰੇ ਵਾਲਾ ਸਾਹਿਬ ਨੇ ਕਿਹਾ ਜਦੋਂ ਮੈਂ ਵਕੀਲ ਬਣਿਆ, ਉਹਨਾਂ ਕਿਹਾ ਜੀ ਪੁੱਤਰ ਗੱਲ ਆ, ਇੱਕ ਗੱਲ ਸੋਚ ਲੈ, ਜਦੋਂ ਵਕੀਲ ਬਣ ਗਿਆ ਨਾ, ਤੇ ਜਿਹੜਾ ਵਕੀਲ ਡਰ ਜਾਏ ਜਾਂ ਵਿਕ ਜਾਏ, ਉਹਦਾ ਖੂਨ ਟੈਸਟ ਨਹੀਂ ਕਰਾਉਣਾ। ਵਾਹ ਜੀ ਵਾਹ। ਮੈਂ ਫਿਰ ਆਪਣੇ ਪਿੱਛੇ ਲਿਖ ਲਿਆ ਕਿ ਜੋ ਵਕੀਲ ਵਿਕ ਜਾਏ ਜਾਂ ਡਰ ਜਾਏ, ਉਸका खून टेस्ट नहीं कराना। मेरे बाप का कौल है, मेरा कौल है, ਜਿਹੜਾ ਖਰੀਦਣ ਆਇਆ ਉਹਦਾ ਵੀ ਨਹੀਂ ਟੈਸਟ ਕਰਾਉਣਾ। ਵਾਹ ਵਾਹ ਵਾਹ, ਕੀ ਬਾਤ ਹੈ। ਫਿਰ ਅੱਲਾ ਨੇ ਇੰਨਾ ਰੰਗ ਲਾਇਆ, ਪਹਿਲਾਂ ਰੂਨਾਬਾਦ, ਯਾਨੀ ਕਿ ਬਗੈਰ ਟੈਸਟ ਤੋਂ ਹੀ ਪਤਾ ਲੱਗ ਜਾਂਦਾ ਕਿ ਕੀ ਹੈ, ਸਾਹਮਣੇ ਪਤਾ ਲੱਗ ਜਾਂਦਾ। ਇੱਕ ਬੰਦਾ ਵਿਕ ਗਿਆ, ਬੜਾ ਨਿਚੋੜ ਹੈ ਜੀ, ਵੱਡਿਆਂ ਦੀਆਂ ਗੱਲਾਂ ਦਾ ਬੜਾ ਨਿਚੋੜ ਕੱਢਿਆ ਉਹਨਾਂ ਬੰਦੇ ਦੀ ਸਾਰੀ ਹਿਸਟਰੀ ਦਾ, ਬੜੇ ਹਿਸਾਬ ਦਾ। ਔਰ ਇਹ ਮੈਂ ਸਮਝਣਾ ਕਿ ਇਹ ਵੱਡਿਆਂ ਦੀ ਅਕਲ ਜਿਹੜੀ ਹੈ ਨਾ ਜੀ, ਤੁਸੀਂ ਉਹਨਾਂ ਦੇ ਛੋਟੇ ਛੋਟੇ ਕੌਲ ਪੜ੍ਹੋ ਨਾ ਜੀ, ਆਮ ਪੰਜਾਬੀ ਦੇ ਸੁਣੋ, ਤੇ ਉਹਨਾਂ ਦੇ ਵਿੱਚ ਬੜੀ ਵੱਡੀ ਹਿਕਮਤ ਹੁੰਦੀ ਹੈ ਬਾਬਾ ਜੀ। ਬੰਦਾ ਉਸ ਵੇਲੇ ਤਾਂ ਨਹੀਂ ਸੋਚਦਾ ਕਈਆਂ ਗੱਲਾਂ ਨੂੰ। ਕਿਤਾਬ ਹੁੰਦੀ ਹੈ ਪੂਰੀ। ਇੱਕ ਕੌਲ ਹੁੰਦਾ ਸੀ ਵੱਡਿਆਂ ਦਾ ਕਿ ਕਣਕ ਕਮਾਂਦੀ ਸੰਘਣੀ, ਡਾਂਗੋ ਡਾਂਗ ਕਪਾ, ਹਾਂ, ਖੇਸ ਦੀ ਬੁੱਕਣ ਮਾਰ ਕੇ ਛਲੀਆਂ ਵਿੱਚ ਦੀ ਜਾ। ਪੂਰੀ ਕਿਤਾਬ ਬਿਆਨ ਕਰ ਦਿੱਤੀ ਪੂਰੀ ਦਾਨਿਸ਼ ਸੀ। ਬੇਸ਼ੱਕ। ਅੱਛਾ, ਫਿਰ ਤੁਸੀਂ ਉੱਥੋਂ ਕਿੰਨੀ ਦੇਰ ਆਪਣੇ ਵਕਾਲਤ ਕੀਤੀ ਤੁਸੀਂ? ਮੈਂ ਜੀ ਪਹਿਲੋਂ ਕਰਾਚੀ ਸ਼ੁਰੂ ਕੀਤੀ, ਮੇਰੀ ਸਾਰੀ ਤਾਲੀਮ ਕਰਾਚੀ ਦੀ। ਅੱਛਾ ਜੀ। ਵਕਾਲਤ ਮੈਂ ਉੱਥੇ ਸ਼ੁਰੂ ਕੀਤੀ। ਹਾਂ। ਉਸ ਤੋਂ ਬਾਅਦ ਕਰਾਚੀੋਂ ਫਿਰ ਮੈਂ ਆਪਣੇ ਸ਼ਹਿਰ ਚਲਾ ਗਿਆ, ਹਰਨਾਬਾਦ। ਫਿਰ ਮੈਂ ਉੱਥੇ ਵਕਾਲਤ ਕੀਤੀ 8-10 ਸਾਲ। ਫਿਰ ਉਸ ਤੋਂ ਬਾਅਦ ਮੁਲਤਾਨ ਹਾਈ ਕੋਰਟ ਬਣ ਗਈ ਤੇ ਮੈਂ ਮੁਲਤਾਨ ਚਲਾ ਗਿਆ। ਅੱਛਾ ਜੀ। ਫਿਰ 35 ਸਾਲ ਮੈਂ ਵਕਾਲਤ ਸ਼ੁਰੂ ਕੀਤੀ। ਅੱਛਾ ਜੀ। ਇਸ ਤਰ੍ਹਾਂ 4-5 ਸਾਲ ਮੈਂ ਯੂਰਪ ਦੇ ਵਿੱਚ, ਨਾਰਵੇ ਪਹਿਲੋਂ 1971 'ਚ ਗਿਆ ਸੀ, 72-73 'ਚ। ਉੱਥੇ ਮੈਂ ਅਖਬਾਰ ਕੱਢਿਆ ਸੀ ਇੱਕ। ਅੱਛਾ ਜੀ। ਨਾਰਵੇ। ਅੱਛਾ ਜੀ। ਪਹਿਲਾ ਉਰਦੂ ਦਾ ਮੈਗਜ਼ੀਨ ਸੀ, ਮੰਥਲੀ, ਬਹੁਤ ਵੱਡਾ ਮੈਗਜ਼ੀਨ ਸੀ। ਅੱਛਾ ਜੀ। ਉਹ ਪਹਿਲਾ ਮੈਗਜ਼ੀਨ ਮੈਂ ਕੱਢਿਆ ਸੀ। ਤੇ ਪਹਿਲਾ ਮੈਂ ਬੰਦਾ ਸੀ ਜਿਹਦਾ ਸਵੀਡਨ ਦੇ TV ਵਾਲਾ ਨੇ ਇੰਟਰਵਿਊ ਕੀਤਾ ਸੀ। ਪਹਿਲਾ ਬੰਦਾ ਸੀ। ਵਾਹ। ਉਦੋਂ ਸਵੀਡਨ, ਡਨਮਾਰਕ ਤੇ ਨਾਰਵੇ ਤੇ ਫਿਨਲੈਂਡ, ਚਾਰਾਂ ਦਾ ਇੱਕੋ TV ਹੁੰਦਾ ਸੀ। ਅੱਛਾ ਜੀ। ਉਹ TV ਵਾਲੇ ਆਏ ਸੀ
ਮੈਨੂੰ ਅਜੇ ਤੱਕ ਯਾਦ ਹੈ ਉਹਨਾਂ ਨੇ ਮੈਨੂੰ 2000 ਕਰਾਉਣ ਵੀ ਦਿੱਤਾ ਸੀ ਵਾਹ ਤੇ ਮੇਰਾ ਟੀਵੀ ਇੰਟਰਵਿਊ ਲਿਆ ਤੇ ਉਹ ਟੈਲੀਕਾਸਟ ਕੀਤਾ। ਬੜੀ ਗੱਲ ਆ ਬਾਬਾ ਜੀ। ਅੱਛਾ ਇਹ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਉੱਥੋਂ ਬਹਾਵਲ ਨਗਰ ਹਰੂਨਾਬਾਦ ਦੇ ਰੇਤ ਦੇ ਟਿੱਬਿਆਂ 'ਚ ਉੱਠੇ, ਫਿਰ ਕਰਾਚੀਓਂ ਮੁਲਤਾਨ ਤੋਂ ਯੂਰਪ ਤੋਂ ਨਾਰਵੇ, ਇਹ ਏਡਾ ਲੰਮਾ ਸਫ਼ਰ ਤੁਸੀਂ ਕਿਵੇਂ ਕੀਤਾ ਤੇ ਕੀ ਸੋਚ ਕੇ ਕੀਤਾ ਇਹ? ਜਿਹੜਾ ਕੋਈ ਪਹਿਲੀ ਗੱਲ ਤੇ ਪੱਕੀ ਗੱਲ ਹੈ ਕਿ ਕਈ ਲੋਕ ਕੋਈ ਗੱਲ ਕਰਦੇ, ਮੈਂ ਇਹ ਦੱਸਾਂ ਕਿ ਮੈਂ ਬਹੁਤ ਛੋਟਾ ਸੀ ਹਾਂਜੀ ਜਦੋਂ ਮੇਰੀ ਖਾਸ਼ ਸੀ ਮੈਂ ਵਕੀਲ ਬਣਾ। ਅੱਛਾ ਜੀ। ਮੇਰੀ ਤਾਲੀਮ 'ਚ ਅੱਗੇ ਮੈਂ ਦੱਸਿਆ ਨਾ ਮੇਰੇ ਵੱਡੇ ਭਾਈ ਚੌਧਰੀ ਅਸ਼ਰਫ ਸੋਤਾ ਤੇ ਮੇਰੀ ਮਾਂ ਤੇ ਮੇਰਾ ਪਿਓ ਤੇ ਮੇਰੇ ਤਾਇਆ ਜੀ ਹੈਡਮਾਸਟਰ ਤੇ ਉਹ ਇੱਕ ਰਸ਼ੀਦ ਪਨਸੋਤਾ ਸਾਹਿਬ ਸਨ ਹਸਬੈਂਡ, ਇਹਨਾਂ ਦਾ ਸਭ ਤੋਂ ਜ਼ਿਆਦਾ ਅਮਲ ਦਖਲ ਹੈ। ਅੱਛਾ ਜੀ ਮਾਸ਼ਾਅੱਲਾ। ਵਕੀਲ ਬਣਨਾ ਮੇਰੇ ਖਾਬ ਸੀ ਪਹਿਲੇ ਦਿਨ ਤੋਂ। ਲੇਕਿਨ ਜਦੋਂ ਮੈਂ ਬਣ ਗਿਆ ਤੇ ਮੇਰੇ ਆਪਣੇ ਸ਼ਹਿਰ 'ਚ ਮੇਰਾ ਬੜੀ ਵਕਾਲਤ ਸੀ, ਬਹੁਤ ਚੰਗਾ ਘਰ ਵੀ ਬਣਾ ਲਿਆ, ਬੜਾ ਵੱਡਾ ਚੌਰਾ, ਸਭ ਠੀਕ ਸੀ। ਮੇਰੀ ਮਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਬਈ ਤੂੰ ਇਹ ਛੱਡ ਕੇ ਤੇ ਮੁਲਤਾਨ ਆ ਜਾ। ਅੱਛਾ ਜੀ। ਸੇਮ ਡੇ ਮੈਂ ਵੱਡਾ ਘਰ ਵੀ ਸੀ, ਮੇਰੀ ਵੱਡੀ ਵਕਾਲਤ ਵੀ ਸੀ, ਦੁਆ ਸਲਾਮ ਸੀ, ਪੂਰੀ ਬਰਾਦਰੀ ਸੀ, ਸਭ ਕੁਝ। ਮੇਰਾ ਛੋਟਾ ਭਾਈ ਉਹਨੇ ਮੈਨੂੰ ਕਿਹਾ ਤੇ ਮਾਂ ਨੇ ਕਿਹਾ। ਉਸੇ ਦਿਨ ਮੈਂ ਟਰੱਕ ਲਿਆ, ਮੈਂ ਕਿਹਾ ਵੀ ਜਿੰਨੇ ਪੈਸੇ ਕੋਈ ਦਿੰਦਾ ਦਿਓ, ਮੈਂ ਤੇ ਚਲੇ ਜਾਣਾ। ਅੱਛਾ ਜੀ। ਮੈਂ ਮੁਲਤਾਨ ਚਲਾ ਗਿਆ। ਮੈਂ ਮੁਲਤਾਨ ਦੀ ਕਚਹਿਰੀ ਨਹੀਂ ਸੀ ਵੇਖੀ। ਅੱਲਾ ਦਾ ਸਿਸਟਮ ਹੈ, ਮੈਂ ਅੱਲਾ ਤੇ ਭਰੋਸਾ ਕੀਤਾ। ਪਹਿਲੇ ਹੀ ਦਿਨ ਮੈਂ ਕੇਸ ਬੁੱਕ ਕੀਤਾ 15,000 ਦਾ। ਅੱਛਾ ਜੀ। 1984 ਚ। ਵਾਹ ਵਾਹ, ਉਹਨਾਂ ਦਿਨਾਂ 'ਚ 15,000 ਉਸ ਵੇਲੇ ਦਾ ਤੇ ਬਹੁਤ ਵੱਡੀ ਰਕਮ ਸੀ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਸੀ ਕਿ ਜਿਵੇਂ ਲੋਕ ਮੇਰੇ ਪਿੱਛੇ ਪੈ ਗਏ ਕਿ ਸ਼ਾਇਦ ਇਹ ਨਿਕਲ ਗਿਆ ਤੇ ਸਾਡਾ ਕੰਮ ਨਹੀਂ ਹੋਣਾ। ਇਤਨੀ ਮੇਰੀ ਵਕਾਲਤ ਚੱਲੀ ਕਿ ਜਿਹੜੀ ਮੇਰੇ ਸੋਚ 'ਚ ਨਹੀਂ ਸੀ, ਖਾਬ 'ਚ ਨਹੀਂ ਸੀ, ਖਿਆਲ 'ਚ ਨਹੀਂ ਸੀ। ਬੜੀ ਗੱਲ ਹੈ ਜੀ, ਬੜੀ ਗੱਲ ਹੈ ਜੀ। ਤੁਹਾਡੀ ਮਿਹਨਤ ਸੀ ਔਰ ਤੁਹਾਡੀ ਆਪਣੀ ਉਸ ਪੇਸ਼ੇ ਨਾਲ ਤੁਹਾਡੀ ਲਾਇਲਟੀ ਸੀ, ਵਫਾਦਾਰੀ ਸੀ ਕਿ ਤੁਹਾਨੂੰ ਮਿਹਨਤ ਨਾਲ ਤੁਸੀਂ ਕੀਤਾ, ਅੱਲਾ ਨੇ ਤੁਹਾਡੇ ਉਹਦੇ 'ਚ ਬਰਕਤ ਪਾਈ। ਅੱਛਾ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਨਾਰਵੇ ਕਿੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਹੋ ਆਪਣੇ ਉੱਥੇ? ਮੈਂ ਤੇ ਆ ਗਿਆ ਸਾਂ। ਹਾਂਜੀ। ਮੇਰੇ ਭਰਾ ਉੱਥੇ ਰਹਿ ਗਏ। ਅੱਛਾ ਜੀ। ਉਹ ਫੈਮਿਲੀ ਮਾਸ਼ਾਅੱਲਾ ਮੇਰੇ ਵੱਡੇ ਭਾਈ ਵੀ ਉੱਥੇ ਰਹਿ ਗਏ, ਹੁਣ ਉਹ ਰਿਟਾਇਰ ਹੋ ਕੇ ਵਾਪਸ ਆਏ ਨੇ। ਅੱਛਾ ਜੀ। ਫਿਰ ਅੱਲਾ ਦਾ ਸਿਸਟਮ ਆਪਣਾ ਹੁੰਦਾ। ਮੈਂ ਕਹਿੰਦਾ ਸੀ ਮੈਂ ਅਸੀਂ ਕਦੇ ਵਾਪਸ ਨਹੀਂ ਜਾਣਾ। ਹਾਂ। 5 ਬੱਚੇ ਨੇ ਮੇਰੇ। ਹਾਂਜੀ। ਉਹ ਇੱਕ ਆਸਟ੍ਰੇਲੀਆ 'ਚ ਪੜ੍ਹਿਆ, ਕੋਈ ਕਿਤੇ ਪੜ੍ਹਦੇ ਆਖਰੀ ਡਿਪਰਸ਼ਨ ਯੂਨੀਵਰਸਿਟੀ ਮੈਡੀਕਲ ਸਾਇੰਸਿਸ 'ਚ ਪੜ੍ਹਿਆ। ਹਾਂਜੀ। ਉਹ ਮੁਖਤਲਿਫ ਜਗ੍ਹਾ 'ਤੇ ਪੜ੍ਹਦੇ ਫਿਰ ਅੱਲਾ ਦਾ ਸਿਸਟਮ ਹੈ, ਉਹਨਾਂ ਦੇ ਸਾਰਿਆਂ ਦੀ ਸ਼ਾਦੀ ਨਾਰਵੇ 'ਚ ਹੋ ਗਈ। ਅੱਛਾ ਜੀ। ਉਹ ਆਪਣਿਆਂ 'ਚ ਰਿਸ਼ਤੇਦਾਰਾਂ 'ਚ ਕਰ ਲਈ, ਕੋਈ ਬਾਹਰ ਹੋ ਗਈ। ਫਿਰ ਸਾਰੇ ਇਕੱਠੇ ਉੱਥੇ ਹੋ ਗਏ, ਕਿਸੇ ਨੂੰ ਸਮਝ ਨਹੀਂ ਆਈ, ਕੋਈ ਪਲੈਨਿੰਗ ਨਹੀਂ। ਹਾਂਜੀ। ਮੇਰੇ ਬਹੁਤ ਦੋਸਤ ਕਹਿੰਦੇ ਨੇ ਜੀ ਬੜਾ ਜ਼ਹੀਨ ਬੰਦਾ, ਬੜਾ ਚਲਾਕ ਬੰਦਾ, ਇਹਨੇ ਬੜਾ ਸੋਚ ਕੇ। ਮੈਂ ਕਿਹਾ ਕੋਈ ਚਲਾਕ ਨਹੀਂ ਭਾਈ, ਮੈਨੂੰ ਤੇ ਪਤਾ ਹੀ ਨਹੀਂ ਸੀ। ਹਾਂ ਠੀਕ ਹੈਗਾ, ਇਹ ਸਿਸਟਮ ਅੱਲਾ ਚਲਾ ਰਿਹਾ। ਬਿਲਕੁਲ ਬਿਲਕੁਲ। ਸੋਚ ਵੀ ਨਹੀਂ ਸੀ ਕਿ ਇਦਾਂ ਹੋ ਜਾਏਗੀ। ਸਾਰੇ ਇਕੱਠੇ ਹੋ ਗਏ ਉੱਥੇ। ਵਾਹ ਵਾਹ ਵਾਹ। ਇਹ ਸ਼ੁਕਰ ਹੈ ਕਿ ਬੱਚੇ ਹਲਾਲੀ ਨਿਕਲੇ ਆ ਜੀ, ਸਾਡਾ ਖਿਆਲ ਕਰਦੇ ਮਾਸ਼ਾਅੱਲਾ ਜੀ। ਅੱਲਾ ਉਹਨਾਂ ਦੀ ਤੰਦਰੁਸਤੀ ਦੇ ਜੀ, ਬੜੀ ਵੱਡੀ ਗੱਲ ਹੈ। ਵਾਹ ਵਾਹ ਕੀ ਬਾਤ ਹੈ ਜੀ ਮਾਸ਼ਾਅੱਲਾ। ਮੈਂ ਦੇਖਿਆ ਘਰ, ਤੁਸੀਂ ਮੈਨੂੰ ਸੈਰ ਕਰਵਾਈ ਹੈ, ਬਹੁਤ ਅੱਛਾ ਵਿਜ਼ਿਟ ਕੀਤਾ ਪੂਰਾ ਘਰ। ਅੱਲਾ ਉਹਨਾਂ ਦੀ ਤੰਦਰੁਸਤੀ ਦੇ ਜੀ। ਇਹ ਅਸਲ 'ਚ ਇਹ ਖੂਹ ਦੀ ਆਵਾਜ਼ ਹੈ ਸੋਤਾ ਸਾਹਿਬ, ਕਿ ਚੰਗੀ ਔਲਾਦ ਜਿਹੜੀ ਇਹ ਖੂਹ ਦੀ ਆਵਾਜ਼ ਹੈ ਕਿ ਤੁਸੀਂ ਆਪਣੇ ਵਾਲਿदैन ਨਾਲ ਆਪਣੇ ਵੱਡਿਆਂ ਦੀ ਇੱਜ਼ਤ ਕਰੋ, ਉਹਨਾਂ ਦਾ ਤੁਸੀਂ ਬੜਾ ਖਿਆਲ ਰੱਖੋਗੇ। ਅਤੇ ਮੇਰਾ ਵੀ ਈਮਾਨ ਹੈ ਇਸ ਗੱਲ 'ਤੇ ਕਿ ਤੁਹਾਡੀ ਔਲਾਦ ਵੀ ਜਿਹੜੀ ਹੈ ਕਮ ਸੇ ਕਮ ਤੁਹਾਨੂੰ ਉਹਦੇ ਤੋਂ ਜ਼ਿਆਦਾ ਆਰਾਮ ਪਹੁੰਚਾਏਗੀ ਔਰ ਜ਼ਿਆਦਾ ਇੱਜ਼ਤ ਕਰੇਗੀ, ਜ਼ਿਆਦਾ ਖਿਆਲ ਕਰੇਗੀ। ਅੱਛਾ ਮੈਂ ਤੁਹਾਡੀ ਸ਼ਖਸੀਅਤ ਔਰ ਸਾਰੀਆਂ ਗੱਲਾਂ ਸੁਣ ਕੇ ਮੈਂ ਇੱਕ ਗੱਲ 'ਤੇ ਬੜਾ ਹੈਰਾਨ ਹੋਣਾ ਕਿ ਤੁਸੀਂ ਉੱਥੇ ਰਹਿ ਕੇ ਬਹੁਤ ਯਾਨੀ ਕਿ ਜਿਹੜੇ ਵੈਲ ਐਜੂਕੇਟਡ ਲੋਕ, ਬਹੁਤ ਪੜ੍ਹੇ ਲਿਖੇ ਲੋਕ, ਬੜਾ ਤਰੱਕੀ ਕੀਤੇ ਮੁਲਕ, ਉਹਨਾਂ 'ਚ ਰਹਿ ਕੇ ਤੁਸੀਂ ਸ਼ਾਇਰੀ ਵੱਲ ਆਏ ਅਤੇ ਸ਼ਾਇਰੀ ਵੀ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ 'ਚ ਕੀਤੀ। ਇਹਦੀ ਕੀ ਵਜ੍ਹਾ ਕਿ ਤੁਸੀਂ ਇਹਦੀ ਵਜ੍ਹਾ ਬੜੀ ਦਿਲਚਸਪ ਵੀ ਹੈ। ਹਾਂਜੀ। ਅਤੇ ਇਹ ਕਾਬਿਲ ਤਕਲੀਦ ਵੀ ਹੈ ਜੀ। ਇਹ ਕਿ ਮੇਰੇ ਨਾਲ ਇੱਕ ਥੋੜ੍ਹੀ ਜਿਹੀ ਟ੍ਰੈਜਡੀ ਹੋਈ ਕਿ ਪੂਰੇ ਇਲਾਕੇ 'ਚੋਂ, ਪੂਰੇ ਖਾਨਦਾਨ 'ਚ ਮੈਂ ਇਕੱਲਾ ਹੀ ਬੰਦਾ ਬਾਹਰ ਨਿਕਲਿਆ ਸਾਂ। ਇਕੱਲਾ ਹੀ ਬੰਦੇ ਨੇ ਤਰੱਕੀ ਕੀਤੀ ਪੜ੍ਹਾਈ 'ਚ। ਕੁਛ ਇੱਕ ਨੈਚੁਰਲ, ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰ ਰਿਹਾ, ਠੀਕ ਹੈ, ਸਬਕ ਦੀ ਗੱਲ ਕਰ ਰਿਹਾ। ਹਾਂਜੀ। ਕਿ ਜੈਲਸੀ ਕੁਛ ਇਸ ਕਿਸਮ ਦੀ ਹੋ ਗਈ ਕਿ ਮੈਨੂੰ ਲੋਕਾਂ ਨੇ ਨਿਸ਼ਾਨੇ ਇਬਰਤ ਬਣਾ ਦਿੱਤਾ। ਜਿਹੜਾ ਗੁਨਾਹ ਜਾਂ ਜਿਹੜਾ ਕਸੂਰ ਮੈਂ ਜ਼ਿੰਦਗੀ ਸੋਚਿਆ ਨਹੀਂ ਸੀ ਉਹ ਮੇਰੇ ਨਾਲ ਆਤਾ, ਅਤੇ ਜਿਹੜੇ ਮੈਂ ਕਰਦਾ ਰਿਹਾ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ। ਅੱਛਾ। ਬੜੇ ਦਾਨਸ਼ਮੰਦਾਂ ਨਾਲ ਰਾਬਤਾ ਕੀਤਾ। ਇੱਕ ਮੈਨੂੰ ਬਹੁਤ ਬੜੇ ਬੰਦੇ ਨੇ ਕਿਹਾ ਕਿ ਗੱਲ ਸੁਣ, ਹਜ਼ਰਤ ਅਲੀ ਦਾ ਕੌਲ ਆ ਕਿ ਜਿਸ ਬੰਦੇ 'ਤੇ ਜਿਹੜਾ ਗੁਨਾਹ ਨਹੀਂ, ਅਗਰ ਦੁਨੀਆ ਉਹਦੇ 'ਤੇ ਉਹ ਗੁਨਾਹ ਲਾਈ ਜਾਂਦੀ ਹੈ ਤਾਂ ਉਸ ਤੋਂ ਵੱਡਾ ਕੋਈ ਖੁਸ਼ਕਿਸਮਤ ਕੋਈ ਨਹੀਂ। ਵਾਹ 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 ਵਾਹ। ਉਹ ਬਖਸ਼ਿਆ ਵੀ ਜਾਂਦਾ ਹੈ ਤਾਂ ਤਰੱਕੀ ਵੀ ਕਰਦਾ। ਵਾਹ। ਅਤੇ ਜਿਹੜੇ ਗੁਨਾਹ ਉਹਦੇ 'ਚ ਹੈ ਨੇ ਉਹਦਾ ਪ੍ਰੋਪੇਗੰਡਾ ਹੋਣ ਡਿਆ, ਅਤੇ ਫਿਰ ਉਹ ਬਦਨਸੀਬ ਹੈ। ਮੇਰੀ ਤਰੱਕੀ ਦੀ ਵਜ੍ਹਾ ਸਿਰਫ ਇਹ ਆ ਕਿ ਮੇਰੇ ਖਿਲਾਫ ਇਤਨਾ ਭਰਪੂਰ ਪ੍ਰੋਪੇਗੰਡਾ ਹੋਇਆ
ਕਿ ਜਿਹੜਾ ਕੰਮ ਮੈਂ ਕਦੇ ਨਹੀਂ ਕੀਤਾ ਉਹ ਮੇਰੇ ਤੇ ਇਲਜ਼ਾਮ ਲੱਗਦੇ ਰਹੇ। ਮੈਂ ਫਿਰ ਦੇਖਦਾ ਰਿਹਾ ਕਿ ਜਿੰਨੇ ਮੇਰੇ ਤੇ ਇਲਜ਼ਾਮ ਲੱਗਦੇ ਰਹੇ ਉਨਾ ਹੀ ਮੇਰੀ ਪ੍ਰਵਾਨ ਤੇਜ਼ ਹੁੰਦੀ। ਵਾਹ ਜੀ ਵਾਹ, ਬੜੀ ਗੱਲ ਹੈ ਜੀ, ਸਾਡੇ ਸੁਣਨ ਵਾਲਿਆਂ ਵਾਸਤੇ ਵੀ ਇਹ ਬੜੀ ਵੱਡੀ ਸਬਕ ਦੀ ਗੱਲ ਹੈ ਬਾਬਾ ਜੀ। ਹਰ ਵੇਲੇ ਮੇਰੇ ਖਿਲਾਫ ਮਹਾਜ਼ ਹੁੰਦਾ ਸੀ, ਮੈਂ ਇਕੱਲਾ ਹੁੰਦਾ ਸੀ। ਉਸ ਮਹਾਜ਼ ਦੀ ਵਜ੍ਹਾ ਨਾਲ ਮੈਨੂੰ ਚੁਕੰਨਾ ਰਹਿਣਾ ਪੈਂਦਾ ਸੀ। ਇੱਕ ਬੰਦੇ ਨੂੰ ਪਤਾ ਹੋਵੇ ਨਾ ਕਿ ਬਾਹਰ ਹੁਣੇ ਕੋਈ ਉਹਨੂੰ ਬਲਾ ਪੈ ਜਾਣੀ ਤੋਂ ਹੱਥ 'ਚ ਹਥਿਆਰ ਰੱਖਦਾ। ਹਾਂਜੀ, ਮੈਂ ਫਿਰ ਹਰ ਵੇਲੇ ਹਥਿਆਰ ਰੱਖਦਾ ਸੀ। ਮੈਨੂੰ ਅੱਲਾ ਨੇ ਜ਼ੇਨ ਦਿੱਤਾ ਸੀ, ਮੇਰੇ ਮਾਂ ਪਿਓ ਦੀ ਦੁਆਵਾਂ ਸੀ, ਮੇਰੇ ਵੱਡੇ ਭਰਾ ਦੀਆਂ ਦੁਆਵਾਂ ਸੀ। ਮੈਂ ਫਿਰ ਇਹ ਜਿਹੜਾ ਨਾ ਇਹ ਉੱਥੋਂ ਜਦੋਂ ਮੈਂ ਵਕਾਲਤ ਤੋਂ ਰਿਟਾਇਰਮੈਂਟ ਲੈ ਲਈ ਆਪਣੀ ਮਰਜ਼ੀ ਨਾਲ। ਹਾਂਜੀ, ਤੇ ਜ਼ੇਨ ਮੈਂ 1957 'ਚ ਪਹਿਲੀ ਨਜ਼ਮ ਲਿਖੀ ਸੀ। ਅੱਛਾ, 3 ਸਕੂਲੀਏ। ਅੱਛਾ ਅੱਛਾ ਅੱਛਾ, ਇਹ ਮੇਰੀ ਨਜ਼ਮ। ਹਾਂਜੀ ਹਾਂਜੀ ਹਾਂਜੀ। ਤੇ ਉਹ ਫਿਰ ਮੈਂ ਇਹ ਮੇਰੇ ਜ਼ੇਨ ਸੀ ਸ਼ਾਇਰੀ ਦਾ ਵੀ, ਤੇ ਲਿਖਣ ਆਰਟੀਕਲ ਤਾਂ ਮੈਂ ਬਹੁਤ ਜ਼ਿਆਦਾ ਲਿਖੇ ਅਖਬਾਰਾਂ 'ਚ, ਰਸਾਲਿਆਂ 'ਚ, ਬੇਪਨਾਹ ਆਰਟੀਕਲ। ਅੱਛਾ, 1960 ਤੋਂ ਲਿਖ ਰਿਹਾ। ਇਹ ਫਿਰ ਜਿਹੜਾ ਨਾ ਮੈਂ ਮੇਰੇ ਜ਼ੇਨ ਸੀ, ਮੈਂ ਸ਼ੁਰੂ ਕਰ ਦਿੱਤੀ ਸ਼ਾਇਰੀ। ਹਾਂ, ਹੁਣ ਆ ਗਈ ਤੁਸੀਂ ਗੱਲ ਪੰਜਾਬੀ ਦੀ। ਹਾਂਜੀ, ਗੱਲ ਇਹ ਕਿ ਜਿਹੜੇ ਅਸਲ ਰੂਟਸ ਦੇ ਜਿਹੜੇ ਅਸਲ ਜੜ੍ਹਾਂ ਹੁੰਦੀਆਂ, ਜਿਹੜਾ ਅਸਲ ਮੁੱਢ ਹੁੰਦਾ ਨਾ, ਹਾਂਜੀ, ਜਿਹੜਾ ਉਹਨੂੰ ਜੱਫਾ ਮਾਰ ਕੇ ਬੈਠਾ ਹੁੰਦਾ ਨਾ, ਹਾਂਜੀ, ਉਹਦੇ ਤੇ ਅੱਲਾ ਰਾਜ਼ੀ ਹੁੰਦਾ ਹੈ। ਵਾਹ ਵਾਹ ਵਾਹ, ਉਹੀ ਜੈਨੂਅਨ ਬੰਦਾ ਹੁੰਦਾ ਹੈ, ਵੱਡੀ ਗੱਲ। ਉਹੀ ਉਸ ਮਿੱਟੀ ਦਾ ਇਹਸਾਨ ਫਰਾਮੋਸ਼ ਨਹੀਂ ਹੁੰਦਾ। ਬੇਸ਼ੱਕ ਬੇਸ਼ੱਕ। ਸਾਨੂੰ ਇੱਕ ਬਦਕਿਸਮਤੀ ਹੈ ਕਿ ਅਸੀਂ ਖਾਨੇ ਤੇ ਆ ਉਸ ਮਿੱਟੀ ਦਾ, ਹਾਂਜੀ, ਤੇ ਬੋਲਦੇ ਆ ਦੂਸਰਿਆਂ ਦੀਆਂ ਜ਼ਬਾਨਾਂ। ਹਾਂ, ਵਾਹ ਜੀ ਵਾਹ। ਇਸ ਵਾਸਤੇ ਮੇਰੇ ਵਾਸਤੇ ਖਾਨਾ ਕਾਬਾ ਮੱਕਾ ਮਦੀਨਾ ਤੋਂ ਬਾਅਦ ਹਰੁਨਾਬਾਦ ਦੀ ਮਿੱਟੀ ਤੋਂ ਪਾਕ ਕੋਈ ਮਿੱਟੀ ਨਹੀਂ, ਤੇ ਮਕਾਨ ਦੀ ਮਿੱਟੀ ਤੋਂ ਪਾਕ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਬੜੀ ਗੱਲ ਆ ਜੀ। ਪਿਛਲੇ ਦਿਨਾਂ 'ਚ ਤੁਹਾਡੀ ਕਿਤਾਬ ਆਈ ਸੀ ਇੱਕ, ਆਪਣੇ ਮੈਂ ਛਾਵਾਂ ਦਾ ਸੁੱਖ ਨਹੀਂ ਅੜੀਏ। ਮਾਸ਼ਾਅੱਲਾ ਬੜੀ ਚੰਗੀ ਕਿਤਾਬ ਸੀ, ਮੈਂ ਵੀ ਪੜ੍ਹੀ। ਔਰ ਤੁਸੀਂ ਉਹਦੇ 'ਚ ਆਪਣੀ ਜ਼ਿੰਦਗੀ ਦੇ ਸਾਰੇ ਜੋ ਤੁਹਾਡੇ ਨਾਲ ਵਾਪਰੇ ਸੀ, ਆਪਣੇ ਮੁਖਤਲਿਫ ਜਗ੍ਹਾ 'ਤੇ, ਮੁਖਤਲਿਫ ਇਲਾਕਿਆਂ 'ਚ, ਮੁਖਤਲਿਫ ਵਕਤਾਂ 'ਤੇ ਜਿਹੜੇ ਜਿਹੜੇ ਵਾਕਿਆਤ ਹੋਏ, ਤੁਸੀਂ ਉਹ ਕੁਝ ਵੇਖਿਆ ਜੋ ਇਹ ਨਹੀਂ ਕਿ ਉਲੀਕਿਆ, ਤੁਸੀਂ ਉਹ ਕੁਝ ਹੈ ਜੋ ਕੁਝ ਦੁਨੀਆ 'ਤੇ ਤੁਸੀਂ ਵੇਖਿਆ ਆਪਣੀ ਉਸ ਹਸਾਸ ਅੱਖ ਨਾਲ, ਜਿਹੜੀ ਅੱਖ ਸਿਰਫ ਇੱਕ ਸ਼ਾਇਰ ਰੱਖਦਾ। ਔਰ ਉਹ ਬੜਾ ਮਜ਼ਾ ਆਇਆ ਪੜ੍ਹ ਕੇ। ਹੁਣ ਤੁਹਾਡੀ ਇੱਕ ਦੂਜੀ ਕਿਤਾਬ ਆਈ ਹੈ, ਮੈਂ ਅੱਜ ਪਹਿਲੇ ਦਿਨ ਹੀ ਵੇਖੀ ਹੈ, ਅਤੇ ਮੈਂ ਉਹਦਾ ਨਾਂ ਵੇਖ ਕੇ ਨਾ ਜੀ ਮੈਨੂੰ ਉਸ ਕਿਤਾਬ ਦਾ ਇੰਨਾ ਅਸਰ ਹੋਇਆ ਕਿ ਇਹ ਸਾਡੇ ਸੁਣਨ ਵਾਲੇ ਪੰਜਾਬੀ ਸਮਝਣ ਵਾਲੇ ਜਿਹੜੇ ਨੇ ਉਹ ਇਹਨੂੰ ਪੂਰਾ ਗੋ ਨਾਲ ਸਮਝਣਗੇ। ਇਹਦੇ ਨਾਂ ਨੂੰ ਮੱਛਰੀ ਦੁਪਹਿਰ। ਦੇਖੋ ਨਾ ਜੀ, ਅਸੀਂ ਛੋਟੇ ਛੋਟੇ ਹੁੰਦੇ ਸਾਂ ਅਤੇ ਕਦੀ ਦੁਪਹਿਰ ਨੂੰ ਸਕੂਲੋਂ ਆਉਣਾ ਨਾ, ਅਤੇ ਅੰਦਰ ਨਹੀਂ, ਮਾਵਾਂ ਨੇ ਫੜ ਕੇ ਬਿਠਾਉਣਾ ਕਿ ਬਹਿ ਜਾਓ ਉੱਥੇ ਆਰਾਮ ਕਰੋ, ਬਾਹਰ ਨਹੀਂ ਜਾਣਾ। ਅਸੀਂ ਬਾਹਰ ਨੱਸਣਾ ਅਤੇ ਮਾਵਾਂ ਕਹਿਣਾ ਪੁੱਤਰ ਬਾਹਰ ਨਾ ਜਾਓ, ਦੁਪਹਿਰ ਬੜੀ ਮੱਛਰੀ ਹੈ, ਤੁਸੀਂ ਆਰਾਮ ਕਰੋ। ਅਤੇ ਇਹ ਦੇਖੋ ਨਾ ਪੜ੍ਹ ਕੇ ਮੈਨੂੰ ਆਪਣਾ ਵੀ ਬਚਪਨ ਯਾਦ ਆਇਆ, ਬੜਾ ਕੁਝ ਆਇਆ। ਇਹ ਤੁਸੀਂ ਨਾਂ ਬੜਾ ਅੱਛਾ ਚੂਜ਼ ਕੀਤਾ। ਫਿਰ ਸ਼ਾਇਰੀ ਜਿਹੜੀ ਹੈ ਤੁਹਾਡੀਆਂ ਨਜ਼ਮਾਂ ਜਿਹੜੀਆਂ ਨੇ, ਔਰ ਉਹਦੇ 'ਚ ਇੱਕ ਖਾਸ ਚੀਜ਼ ਮੈਂ ਦੇਖੀ ਹੈ, ਉਹਦੇ 'ਚ ਮੁਲਕ ਦੀ ਮੁਹੱਬਤ, ਕੌਮ ਦੀ ਮੁਹੱਬਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਔਰ ਤੁਹਾਨੂੰ ਮੈਂ ਮਹਿਸੂਸ ਕਰਨਾ ਕਿ ਤੁਸੀਂ ਉੱਥੇ ਰਹਿੰਦੇ ਹੋ, ਲੇਕਿਨ ਤੁਹਾਨੂੰ ਆਪਣੀ ਮਿੱਟੀ ਦਾ, ਇਹਦੇ ਨਾਲ ਮਿੱਟੀ ਨਾਲ ਮੋਹ ਬੜਾ, ਔਰ ਆਪਣੀ ਕੌਮ ਨਾਲ ਜੋ ਕੁਝ ਵੀ ਵਾਧਾ ਘਾਟਾ ਹੋ ਰਿਹਾ ਉਹਦਾ ਤੁਸੀਂ ਦੁੱਖ ਬੜਾ ਮਹਿਸੂਸ ਕਰਦੇ ਹੋ। ਅਤੇ ਮੈਂ ਇਹਨੂੰ ਸਮਝਣਾ ਕਿ ਇਸ ਕਿਤਾਬ 'ਚ ਵੀ ਜ਼ਾਹਿਰ ਹੈ ਤੁਸੀਂ ਆਪਣੀ ਕੌਮ ਨਾਲ ਆਪਣੇ ਸੱਜਣ ਹੋਣ ਦਾ ਹੀ ਸਬੂਤ ਦਿੱਤਾ ਹੋਏਗਾ, ਔਰ ਇਸ ਤਰ੍ਹਾਂ ਹੀ ਕੋਈ ਚੰਗੀਆਂ ਚੰਗੀਆਂ ਗੱਲਾਂ ਲਿਖੀਆਂ ਹੋਣਗੀਆਂ। ਅਤੇ ਮੈਂ ਚਾਹੁੰਦਾ ਕਿ ਆਪਣੇ ਸੁਣਨ ਵਾਲਿਆਂ ਨੂੰ ਨਾ ਜੀ ਕੁਝ ਪਹਿਲੀ ਕਿਤਾਬ 'ਚੋਂ ਕੋਈ ਨਜ਼ਮ ਦੀ ਸ਼ਕਲ 'ਚ ਕੋਈ ਸ਼ੇਰ, ਕੋਈ ਦੂਜੀ 'ਚੋਂ ਜਿਹੜੇ ਤੁਸੀਂ ਬਹੁਤ ਪਸੰਦ ਕਰਦੇ ਹੋ, ਕੁਝ ਸਾਡੇ। ਮੈਂ ਨਾ ਜੀ ਉਹ ਗੱਲ ਹੈ ਕਿ ਇਹ ਜਿਹੜੀ ਕਿਤਾਬ ਸੀ ਨਾ, ਮੈਂ ਛਾਵਾਂ ਦਾ ਸੁੱਖ ਨਹੀਂ ਅੜੀਏ। ਤੁਹਾਨੂੰ ਪਤਾ, ਤੁਸੀਂ ਬਹੁਤ ਬੜੇ ਸ਼ਾਇਰ ਹੋ, ਨਾਮੀ ਗ੍ਰਾਮੀ। ਮਿਹਰਬਾਨੀ ਜੀ। ਛਾਂ ਮਾਂ ਨੂੰ ਕਹਿੰਦੇ ਆ, ਹਾਂਜੀ, ਤੇ ਰੁੱਖ ਪਿਓ ਨੂੰ ਕਹਿੰਦੇ। ਹਾਂ, ਬੇਸ਼ੱਕ। ਇਹ ਪਹਿਲੀ ਵਾਰੀ ਮੈਂ ਮਾਂ ਤੇ ਹਰ ਬੰਦਾ ਹਰ ਤੀਸਰੇ ਦਿਨ ਇੱਕ ਨਵੀਂ ਕਿਤਾਬ ਲਿਖਦਾ, ਨਵਾਂ ਸ਼ੇਰ ਲਿਖਦਾ, ਨਵੀਂ ਕਣ, ਬੇਸ਼ੱਕ, ਪਿਓ ਦਾ ਨਾਂ ਹੀ ਨਹੀਂ ਲੈਂਦੇ। ਨਹੀਂ ਲੈਂਦੇ। ਇਹਦੇ 'ਚ ਮੈਂ ਫਿਰ ਤਾਂ ਲਿਖਿਆ ਕਿ ਮੇਰਾ ਨਾਂ ਹੈ ਰੁੱਖ ਨਹੀਂ ਅੜੀਏ, ਮੈਂ ਛਾਵਾਂ ਦਾ ਸੁੱਖ ਨਹੀਂ ਅੜੀਏ। ਕੀ ਬਾਤ। ਇਹ ਮੈਂ ਗੱਲ ਹੈ, ਤੇ ਇਹਦੇ ਵਿੱਚ ਮੈਂ ਪੂਰੀ ਰੈਤਲ ਦੀ ਗੱਲ ਕੀਤੀ ਹੈ, ਰੋਈ ਦੀ ਗੱਲ ਕੀਤੀ ਹੈ। ਸਾਡੇ ਇਲਾਕੇ 'ਚ ਇੱਕ ਦਰਿਆ ਵਗਦਾ ਹੁੰਦਾ, ਹੁਣ ਤੇ ਹਟ ਗਿਆ ਹੁਣ, ਦਰਿਆ ਗਾਗਰਾ ਫੋਟਾਬਾਦ ਦੇ ਕੋਲ। ਦਰਿਆ ਗਾਗਰਾ ਜਿਹੜਾ, ਉਹਦੇ ਥੱਲੇ ਇੱਕ ਤਹਿਜ਼ੀਬ ਗਰਕ ਹੋਈ ਹੈ, ਉਹਦੇ ਥੱਲੇ ਪੂਰਾ ਸ਼ਹਿਰ ਹੈ, ਅੱਜ ਵੀ ਹੈ। ਔਰ ਉਹ ਮਹਿਕਮਾ ਜਿਹੜਾ ਆਰਕੀਓਲੋਜੀ ਹੈ, ਉਹਨਾਂ ਨੇ ਉਹਨੂੰ ਦਰਿਆਫਤ ਕਰ ਲਿਆ ਹੈ, ਵਸਾਇਲ ਨਹੀਂ ਹੈ, ਉੱਥੇ ਮਿੱਟੀ ਪਾਈ ਹੈ। ਉਹਦੀ ਹਿਸਟਰੀ, ਰੋਈ ਦੀ ਹਿਸਟਰੀ, ਰੋਈ ਦੇ ਸ਼ਿਕਾਰ ਦੀ ਹਿਸਟਰੀ, ਕਿਸ ਤਰ੍ਹਾਂ ਅਸੀਂ ਜ਼ਮੀਨਾਂ ਆਬਾਦ ਕੀਤੀਆਂ, ਉਹ ਸਾਰੀ ਹਿਸਟਰੀ ਇਹਦੇ 'ਚ ਬਿਆਨ ਹੈ। ਅੱਛਾ ਜੀ। ਨੰਬਰ 2 ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ, ਉਹਦਾ ਜਵਾਬ ਇਹਦੇ 'ਚ ਆ ਕਿ ਮੈਂ ਵਲਾਇਤ ਰਹਿ ਕੇ ਜਾਂ ਇੱਥੇ ਰਹਿ ਕੇ ਜਾਂ ਅੱਛੇ ਵਸਾਇਲ ਰਹਿ ਕੇ, ਜੇ ਮੈਨੂੰ ਅੱਲਾ ਨੇ ਹਰ ਸਹੂਲਤ ਦਿੱਤੀ, ਤੇ ਮੈਂ ਭੱਜ ਉੱਥੇ ਕਿਉਂ ਜਾਂਦਾ? ਬੜੀ ਸਿੰਪਲ ਜੀ ਗੱਲ ਹੈ, ਅਗਰ ਮੈਂ ਉਸ ਇਲਾਕੇ 'ਚ ਪੈਦਾ ਹੋਇਆ, ਅਗਰ ਮੇਰੇ ਤੇ ਅੱਲਾ ਨਵਾਜ਼ਿਸ਼ ਨਾ ਕਰਦਾ, ਉਹ ਧਰਤੀ ਮੈਨੂੰ ਦੁੱਧ ਨਾ ਪਿਆਉਂਦੀ, ਖੂਨ ਨਾ ਪਿਆਉਂਦੀ, ਉਹ ਜਿਹੜੀ ਧਰਤੀ ਮਾਂ ਸੀ, ਮੈਂ ਉੱਤੇ ਨਾ ਜਾਂਦਾ। ਉੱਥੇ ਮੈਂ ਉੱਗਿਆ,
ਜਿੱਥੇ ਮੈਂ ਹੋ ਗਿਆ ਉੱਥੇ ਮੈਨੂੰ ਬੋਰਡ ਬਣਾ ਦਿੱਤਾ ਰੱਬ ਨੇ। ਵਾਹ ਜੀ ਵਾਹ, ਕੀ ਬਾਤ। ਜਿਹੜਾ ਬੋਰਡ ਬਣਾਇਆ ਉਸ ਧਰਤੀ ਨੇ ਤੇ ਉਸ ਧਰਤੀ ਦੇ ਲੋਕਾਂ ਨੇ ਬਣਾਇਆ, ਤੇ ਉਹ ਧਰਤੀ ਪਾਕਿਸਤਾਨ ਦੀ ਮਲਕੀਅਤ ਹੈ। ਵਾਹ ਵਾਹ। ਮੈਂ ਕਿਸ ਤਰ੍ਹਾਂ ਕਰ ਸਕਦਾ ਹਾਂ ਕਿ ਉਸ ਧਰਤੀ ਨਾਲ ਪਿਆਰ ਨਾ ਕਰਾਂ? ਮੇਰੇ ਸਾਰੇ ਰਿਸ਼ਤੇਦਾਰ ਦੂਜੇ ਤੀਜੇ ਅਜੇ ਬਹੁਤ ਸਾਰੇ ਮਾੜੇ ਚੰਗੇ ਉੱਥੇ ਫਿਰਨ ਡਏ ਨੇ, ਧੱਕੇ ਵੀ ਖਾਣ ਡਏ ਨੇ, ਦੋਸਤ ਧੱਕੇ ਖਾਣ ਡਏ ਨੇ। ਮੇਰੇ ਬੜੇ ਕਰੀਬੀ ਬੇਲੀ ਨੇ 2, ਮਲਕ ਅਰਸ਼ਦ ਤੇ ਨਜ਼ੀਰ ਅਹਿਮਦ, ਉਹਨਾਂ ਦਾ ਮੈਂ ਕਿਤਾਬ 'ਚ ਵੀ ਜ਼ਿਕਰ ਕੀਤਾ। ਉੱਥੇ ਬੈਠੇ ਨੇ, ਅਸੀਂ ਕਲਾਸ ਫੈਲੋ। ਅੱਛਾ, ਮਾਸ਼ਾਅੱਲਾ। ਤੇ ਮੈਂ ਇਸ ਵਤਨ ਨਾਲ, ਉਸ ਮਿੱਟੀ ਨਾਲ, ਇਸ ਪਾਕਿਸਤਾਨ ਨਾਲ, ਉਹਨਾਂ ਇਨਸਾਨਾਂ ਨਾਲ, ਇਸ ਕੌਮ ਨਾਲ ਕਿਉਂ ਨਾ ਪਿਆਰ ਕਰਾਂ? ਵਾਹ ਵਾਹ, ਵੱਡੀ ਗੱਲ ਹੈ ਜੀ, ਤੁਹਾਡਾ ਵੱਡਾ ਬਣਾ ਦਿੱਤਾ, ਮਿੱਟੀ ਚੋਂ ਕੱਢ ਕੇ ਮੈਨੂੰ ਹੀਰੋ ਬਣਾ ਦਿੱਤਾ, ਜ਼ੀਰੋ ਤੋਂ। ਵੱਡੀ ਗੱਲ ਹੈ, ਵੱਡੀ ਗੱਲ। ਇਹਦੇ 'ਚ ਮੈਂ ਤਾਂ ਹਰ ਰੰਗ, ਹਰ ਰੂਪ, ਹਰ ਗੱਲ ਦੱਸੀ। ਹਾਂਜੀ ਹਾਂਜੀ। ਉਹਦੀ ਜਿਹੜੀ ਤਾਂ ਗੱਲ ਆ, ਉਹ ਨੈਕਸਟ ਸਟੈਪ ਆ। ਹਾਂਜੀ। ਇਹਦੇ ਵਿੱਚ ਮਛਲੀ ਦੁਪਹਿਰ ਦੇ ਵਿੱਚ ਮੈਂ ਇਹਦੇ 'ਚ ਵੀ ਮੇਰਾ ਇੱਕ ਅਸਲੂਬ ਇਹ ਹੈ ਕਿ ਮੈਂ ਕਨੈਕਟ ਰੱਖਿਆ ਬੰਦੇ ਨੂੰ ਦੀਨ ਨਾਲ ਵੀ, ਇਨਸਾਨੀਅਤ ਨਾਲ ਵੀ, ਮੁਲਕ ਨਾਲ ਵੀ, ਧਰਤੀ ਨਾਲ ਵੀ, ਇਨਸਾਫ ਨਾਲ ਵੀ, ਵਫਾ ਨਾਲ ਵੀ। ਠੀਕ ਹੈ। ਇਹਦੇ 'ਚ ਮੈਂ ਗਜ਼ਲਾਂ ਦੇ ਜ਼ਰੀਏ ਫਿਰ ਉਹੀ ਕੰਮ ਕੀਤਾ, ਕੋਈ ਚੀਜ਼ ਮਿਸ ਨਹੀਂ ਕੀਤੀ। ਫਿਰ ਇਸੇ ਸਰਕਲ 'ਚ ਰਿਹਾ। ਉਸਤਾਦ ਕੀ ਸੀ, ਮੇਰਾ ਖਾਨਦਾਨ ਕੀ ਸੀ, ਮੇਰੇ ਭਰਾ ਕੀ ਸੀ, ਮੇਰੇ ਤਾਇਆ ਕੀ ਸੀ, ਮੇਰੇ ਉਸ ਪਿੰਡ ਦੇ ਉਸਤਾਦ ਕੀ ਸੀ, ਮਿੱਟੀ ਕੀ ਸੀ, ਟੋਭਾ ਕੀ ਸੀ, ਛੱਪੜ ਕੀ ਸੀ, ਨਹਿਰਾਂ ਕੀ, ਮੈਂ ਉਹਨਾਂ 'ਚੋਂ ਬਾਹਰ ਨਹੀਂ ਨਿਕਲਿਆ। ਮੈਨੂੰ ਅੱਲਾਹ ਤਾਲਾ ਨੇ ਅਗਰ ਸਾਰੀ ਦੁਨੀਆ 'ਤੇ ਫੇਰਿਆ, ਹਰ ਨਿਅਮਤ ਦਿੱਤੀ ਹੈ, ਤੇ ਮੈਂ ਮਾਂ ਕਿਵੇਂ ਭੁੱਲ ਸਕਦਾ? ਵਾਹ ਵਾਹ, ਬਹੁਤ ਵੱਡੀ ਗੱਲ ਕੀਤੀ ਹੈ ਜੀ ਤੁਸੀਂ। ਅਸੀਂ ਵੇਖਿਆ ਇਹ ਹਰ ਬੰਦਾ ਬਾਬਾ ਜੀ, ਜੋ ਤੁਸੀਂ ਸੋਚ ਰਹੇ ਹੋ ਔਰ ਜੋ ਤੁਸੀਂ ਕਰ ਰਹੇ ਹੋ, ਇਹ ਹਰ ਬੰਦਾ ਨਹੀਂ ਜੇ ਕਰਦਾ। ਅਸੀਂ ਵੇਖੇ ਨੇ ਲੋਕ ਭੁੱਲਦੇ, ਲੇਕਿਨ ਇਹ ਤੁਹਾਡਾ ਵੱਡਾਪਨ ਹੈ ਕਿ ਤੁਹਾਡੀ ਮਿੱਟੀ ਨਾਲ ਜੁੜਤ ਜਿਹੜੀ ਹੈ ਇੰਨੀ ਸੱਚੀ ਹੈ ਅਤੇ ਇੰਨੀ ਗੂੜ੍ਹੀ ਹੈ ਕਿ ਤੁਸੀਂ ਉਹਨੂੰ ਆਪਣੇ ਆਪ ਤੋਂ ਵੱਖਰੇ ਨਹੀਂ ਕਰ ਸਕੇ। ਇਹ ਤੁਹਾਡਾ ਵੱਡਾਪਨ ਹੈ। ਅਤੇ ਮੈਂ ਚਾਹੁੰਦਾ ਕਿ ਕੋਈ ਆਪਣੀ ਪਸੰਦ ਦੀ ਚੀਜ਼ ਪ੍ਰੋਗਰਾਮ ਦੇ ਆਖਰ 'ਤੇ ਕੋਈ ਸਾਡੇ ਸੁਣਨ ਵਾਲੇ ਨਾਲ ਵੀ ਕੋਈ ਸਾਂਝੀ ਕਰੋ, ਜਿਹਦੇ 'ਚ ਮੈਂ ਇਹੀ ਅਰਜ਼ ਕਰਾਂਗਾ ਜੀ। 2-3 ਮੈਂ ਆਪਣੀ ਹੈਸੀਅਤ ਦੇ ਮੁਤਾਬਕ ਗੱਲ ਕਰਾਂਗਾ। ਹਾਂਜੀ। ਇੱਕ ਤੇ ਗੱਲ ਹੈ ਕਿ ਕਿਸੇ ਦੇ ਬੁਹਤਾਨ ਲਾ ਕੇ ਹਾਂਜੀ ਆਪਣੇ ਸਵਾਬ ਉਹਦੇ ਹਵਾਲੇ ਨਾ ਕਰੋ ਤੇ ਉਹਦੇ ਗੁਨਾਹ ਆਪ ਨਾ ਲਓ। ਵਾਹ ਵਾਹ ਵਾਹ, ਵੱਡੀ ਗੱਲ, ਵੱਡੀ ਗੱਲ। ਬੁਹਤਾਨ ਦੋਜ਼ਖ 'ਚ ਲੈ ਜਾਂਦਾ, ਜਿੰਨਾ ਮਰਜ਼ੀ ਨਮਾਜ਼ਾਂ ਪੜ੍ਹ ਲਓ। ਬੇਸ਼ੱਕ ਬੇਸ਼ੱਕ। ਕਿਸੇ ਦੇ ਖਿਲਾਫ ਪ੍ਰਾਪੇਗੰਡੇ ਨਾ ਕਰੋ, ਉਹ ਤੁਹਾਨੂੰ ਬਰਬਾਦ ਕਰਦੇ ਆ, ਉਹਨੂੰ ਉੱਤੇ ਲੈ ਕੇ ਜਾਂਦੇ। ਵਾਹ, ਬੇਸ਼ੱਕ ਬੇਸ਼ੱਕ। ਤੀਸਰੀ ਮੈਂ ਗੱਲ ਇਹ ਕਰਾਂਗਾ ਕਿ ਮਾਂ ਬੋਲੀ ਜਿਹੜੀ ਵੀ ਕਿਸੇ ਦੀ ਹੈ, ਪੰਜਾਬੀ ਜਿਹੜੇ ਆ, ਪੰਜਾਬ 'ਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ, ਹਰ ਬੰਦਾ ਪੰਜਾਬ 'ਚ ਰਹਿਣ ਵਾਲਾ ਪੰਜਾਬੀ ਹੈ। ਉਹ ਪੰਜਾਬੀ ਨਾਲ ਪਿਆਰ ਕਰਨ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ, ਉਰਦੂ ਸਾਡੀ ਕੌਮੀ ਜ਼ਬਾਨ ਉਹ ਸਿਖਾਉਣ, ਅੰਗਰੇਜ਼ੀ ਸਿਖਾਉਣ, ਨਾਰਵੀਜਨ ਸਿਖਾਉਣ, ਹਰ ਜ਼ਬਾਨ, ਲੇਕਿਨ ਪੰਜਾਬੀ ਨਾਲ ਜੁੜੇ ਰਹਿਣ। ਤੀਸਰੀ ਮੈਂ ਇਹ ਕਰਾਂਗਾ, ਸਭ ਨੂੰ ਰਿਕੁਐਸਟ ਕਰਾਂਗਾ ਕਿ ਇਸ ਧਰਤੀ ਨਾਲ, ਇਸ ਰਿਆਸਤ ਨਾਲ ਪਿਆਰ ਕਰਨ। ਵਾਹ ਵਾਹ। ਇਸ ਧਰਤੀ ਤੇ ਇੱਕ ਰਿਆਸਤ ਨੂੰ ਉਹਦਾ ਹੱਕ ਦੇਣ, ਜਿਹਨੇ ਤੁਹਾਨੂੰ ਖੂਨ ਦਿੱਤਾ, ਜਿਹਨੇ ਦੁੱਧ ਦਿੱਤਾ, ਜਿਹਨੇ ਪਾਲਿਆ। ਵਾਹ ਜੀ ਵਾਹ। ਉਹਦਾ ਇਹਸਾਨ ਫਰਾਮੋਸ਼ੀ ਨਾ ਕਰੋ, ਬੇਸ਼ੱਕ। ਉਹਨੂੰ ਹੱਕ ਦਿਓ ਤੇ ਤੁਸੀਂ ਵੀ ਐਸ਼ ਕਰੋਗੇ ਤੇ ਰਿਆਸਤ ਵੀ ਕਾਇਮ ਰਹੇਗੀ। ਤਾਹਿਯਾਤ। ਬੜੀ ਗੱਲ ਹੈ ਜੀ, ਬੜਾ ਮਜ਼ਾ ਆਇਆ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੀ ਮਿਹਰਬਾਨੀ, ਸਾਡੇ ਵਾਸਤੇ ਤੁਸੀਂ ਚੈਨਲ ਵਾਸਤੇ ਟਾਈਮ ਕੱਢਿਆ। ਤੇ ਦੋਸਤੋ, ਮੈਂ ਉਮੀਦ ਕਰਨਾ ਇਹ ਸਨ ਬਾਬਾ ਇਸਹਾਕ ਸਹੋਤਾ ਐਡਵੋਕੇਟ ਜੀ, ਜਿਨ੍ਹਾਂ ਨਾਲ ਤੁਸੀਂ ਅੱਜ ਆਪਣੇ ਅਸੀਂ ਵਿਚਾਰ ਸਾਂਝੇ ਕਰ ਰਹੇ ਸਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਉਹਨਾਂ ਦੀਆਂ ਜਿਹੜੀਆਂ ਸਿਆਣੀਆਂ ਗੱਲਾਂ, ਜਿਨ੍ਹਾਂ 'ਚ ਹਰ ਗੱਲ ਦੇ ਪਿੱਛੇ ਬੜੀ ਵੱਡੀ ਹਿਕਮਤ ਅਤੇ ਬੜੀ ਸਿਆਣਪ ਹੈ, ਉਹਨਾਂ ਨੂੰ ਸੁਣ ਕੇ ਤੁਸੀਂ ਵੀ ਕਮ ਸੇ ਕਮ ਕੋਈ ਨਾ ਕੋਈ ਸਬਕ ਜ਼ਰੂਰ ਹਾਸਲ ਕਰੋਗੇ। ਔਰ ਤੁਹਾਨੂੰ ਤੁਸੀਂ ਉਹ ਸਬਕ ਜਿਹੜੇ ਨੇ ਸੁਣ ਕੇ ਉਹਨਾਂ 'ਤੇ ਅਮਲ ਕਰਕੇ ਅਤੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਵੀ ਸੈਲ ਕਰੋਗੇ। ਮੈਂ ਇਹਦੇ ਨਾਲ ਹੀ ਆਪਣੇ ਸੁਣਨ ਵਾਲਿਆਂ ਤੋਂ ਇਜਾਜ਼ਤ ਚਾਹੁੰਦਾ। ਅੱਲਾ ਹਾਫਿਜ਼।